अस्सलाम वालेकुम। ਸਿਆਣੇ ਕਹਿੰਦੇ ਵੀ ਇੱਕ ਫੁੱਲ ਖਿੜਿਆ ਬਹਾਰ ਨਹੀਂ ਆਂਦੀ। ਪੂਰੀ ਦੁਨੀਆ ਦੇ ਵਿੱਚ ਜਿਹੜਾ ਵੀ ਕਾਨੂੰਨ ਬਣਦਾ ਨਾ ਉਹ 12 ਮਹੀਨੇ 30 ਦਿਨ ਵਾਸਤੇ ਬਣਦਾ। ਸਾਡੇ ਮੁਲਕ ਪਾਕਿਸਤਾਨ 'ਚ ਜਿਹੜਾ ਵੀ ਕਾਨੂੰਨ ਆ ਉਹ 4 ਦਿਨ ਵਾਸਤੇ ਹੀ। ਵੀ ਪਹਿਲਾਂ ਜਿੱਦਾਂ ਹੈਲਮਟ ਵਾਲਾ ਆਇਆ ਸੀ, ਹੁਣ ਇਦਾਂ ਹੀ ਤੱਤੀ ਧਾਈ ਆ ਛਾਪਰਾਂ ਵਾਲਿਆਂ ਦੇ ਮਗਰ। ਮੈਂ ਕਹਿੰਦਾ ਦੁਕਾਨਦਾਰਾਂ ਦੀਆਂ ਵੀ ਦੌੜਾਂ ਲਵਾਈਆਂ, ਆਵਾਮ ਦੀਆਂ ਵੀ। ਇਹ ਛਾਪਰ ਬੰਦ ਹੋਣੇ ਚਾਹੀਦੇ ਆ। ਡਾਕਟਰ ਵੀ ਦੱਸਦੇ ਆ ਵੀ ਬਿਮਾਰੀ ਆ, ਅਸੀਂ ਵੀ ਕਹਿੰਦੇ ਆ, ਅਸੀਂ ਵੀ ਇਸ ਹੱਕ 'ਚ ਆ ਵੀ ਬੰਦ ਹੋਣ ਇਹ ਛਾਪਰ, ਇਹਨਾਂ ਤੋਂ ਜਾਨ ਛੁੱਟੇ ਕਿਸੇ ਤਰ੍ਹਾਂ। ਪਰ ਇੱਕਦਮ ਤਾਂ ਨਹੀਂ ਨਾ ਹੋਣ ਲੱਗੇ ਵੀ ਇਹਨਾਂ ਦੀ ਥਾਂ ਤੇ ਕੋਈ ਸਸਤੀ ਸ਼ੈ ਇਦਾਂ ਦੀ ਬਣਾਓ ਜਿਵੇਂ ਦੁਕਾਨਦਾਰ ਫਰੀ ਦੇ ਦਿੰਦਾ ਸੀ ਛਾਪਰ। ਅੱਗੇ ਬੰਦੇ ਘਰੋਂ ਕਿਤੋਂ ਗਏ ਮੁੜਦੇ ਆਂਦੇ ਸੌਦਾ ਸੁਦਾ ਫੜ ਲਿਆਂਦੇ ਸੀ ਮੁਫਤ ਦਾ ਛਾਪਰ। ਹੁਣ 24 ਘੰਟੇ ਗਲ 'ਚ ਝੋਲਾ ਕੌਣ ਪਾ ਕੇ ਰੱਖੇ। ਇੱਥੇ 40 ਦੇ ਆਲੂ ਲਓ ਤੇ ਉਹ 50 ਦਾ ਤਾਂ ਨਵਾਂ ਥੈਲਾ ਜਿਹੜਾ ਬਣਿਆ ਉਹ ਮੁੱਲ ਦਿੰਦੇ। ਵੀ ਛਾਪਰਾਂ ਵਰਗੀ ਕੋਈ ਸਸਤੀ ਸ਼ੈ ਹੋਵੇ, ਬੰਦਿਆਂ ਨੂੰ ਆਪੇ ਛਾਪਰ ਖਤਮ ਹੋ ਜਾਣ, ਲੋੜ ਹੀ ਨਹੀਂ। ਮੈਂ ਕਹਿੰਦਾ ਅਗਲੇ ਦਿਨ ਸ਼ਹਿਰੋਂ ਹਟਿਆ ਤੇ ਉੱਥੇ ਵੱਡਾ ਪਲਾਜ਼ਾ, ਉੱਥੋਂ ਕੋਈ 40 ਦੀ ਸ਼ੈ ਲਈ ਤੇ ਉਹ 100 ਰੁਪਈਆ ਮੰਗ ਲਿਆ। ਉਹਨੂੰ ਪੁੱਛਿਆ ਵੀ ਇਹ ਕਾਹਦਾ? ਆਖੇ ਜੀ ਇਹ ਜਿਹੜਾ ਝੋਲਾ ਨਾਲ ਦਿੱਤਾ। ਆਖੇ ਇੰਨੇ ਦਾ ਸੋਨਾ ਨਹੀਂ ਜਿੰਨੇ ਦੀ ਕਢਾਈ। ਮੈਂ ਕਿਹਾ ਵੀ ਯਾਰ ਤੂੰ ਕੱਢ ਲੈ ਵਿੱਚੋਂ। ਆਖੇ ਜੀ ਇਹ ਸਾਡੀ ਸਰਵਿਸ ਆ। ਮੈਂ ਕਿਹਾ ਵੀ ਇਹ ਮੁੱਲ ਦੀ ਕਾਹਦੀ ਸਰਵਿਸ? ਇਹ ਤਾਂ ਉਹ ਹਿਸਾਬ ਆ ਵੀ ਜਿੱਦਾਂ ਕੋਈ ਜਨਾਨੀ ਜਹਾਜ਼ 'ਚ ਬੈਠੀ ਤਾਂ ਉਹਦੇ ਨਿਆਣੇ ਨੂੰ ਕਿਤੇ ਮੌਤ ਮਾਤ ਆਇਆ ਨਾ, ਤੇ ਉਹ ਜਹਾਜ਼ ਦੇ ਗੁਸਲਖਾਨੇ 'ਚ ਬਹਾ ਕੇ ਬੂਹਾ ਲਾ ਕੇ ਤੇ ਆਪ ਆਪਣੀ ਸੀਟ ਤੋਂ ਕੋਈ ਸ਼ੈ ਚੱਕਣ ਚਲੀ ਗਈ। ਉਹ ਨਿਆਣਾ ਸ਼ਰਾਰਤੀ ਨਿਕਲਿਆ ਤੇ ਦੂਏ ਪਾਸੇ ਨੂੰ ਤੁਰ ਪਿਆ। ਗੁਸਲਖਾਨਾ ਖਾਲੀ ਦੇਖ ਕੇ ਕੋਈ ਹੋਰ ਸਵਾਰੀ ਵੜ ਗਈ। ਜਦ ਨੂੰ ਮਾਂ ਮੁੜ ਕੇ ਆਈ, ਬੂਹਾ ਲੱਗਿਆ, ਉਹਨੇ ਬੂਹਾ ਖੜਕਾਇਆ। ਕਹਿੰਦੀ ਪੁੱਤ ਜੇ ਕਰ ਲਈ ਤੇ ਧੋ ਦੇਵਾਂ। ਉਹ ਅੰਦਰੋਂ ਬੰਦਾ ਸੁਣ ਕੇ ਬੜਾ ਹੈਰਾਨ ਹੋਇਆ ਤੇ ਕਹਿੰਦਾ ਕਿ ਬੀਬੀ ਧੋ ਤਾਂ ਮੈਂ ਲਊਂਗਾ, ਬਾਕੀ ਤੁਹਾਡੀ ਸਰਵਿਸ ਨੂੰ ਮੈਂ ਮੰਨ ਗਿਆ।